ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 14 ਅਪ੍ਰੈਲ ਪਾਕਿਸਤਾਨ ਦੇ ਵਿੱਚ ਪੀਰ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਸਭ ਤੋਂ ਪਹਿਲੀ ਖਬਰ ਜਿਸ 'ਤੇ ਅਸੀਂ ਚਾਨਣ ਪਾਉਣਾ ਹੈ, ਉਹ ਖਬਰ ਨਾਦਰਾ ਨੂੰ 21 ਤੋਪਾਂ ਦੀ ਸਲਾਮੀ ਹੈ। ਪਰ 21 ਤੋਪਾਂ ਦੇ ਵਿੱਚੋਂ ਕਿਸੇ ਇੱਕ ਤੋਪ ਦੇ ਉੱਤੇ ਨਾਦਰਾ ਨੂੰ ਭਾਅ ਵੀ ਦੇਣਾ ਚਾਹੀਦਾ ਹੈ। ਬਲਕਿ ਮੇਰਾ ਤਾਂ ਖਿਆਲ ਹੈ ਤੋਪ ਚਲਵਾਉਣੀ ਆਪਣੇ ਲੈਫਟੀਨੈਂਟ ਜਨਰਲ ਮੁਨੀਰ ਅਫਸਰ ਸਾਹਿਬ ਕੋਲੋਂ ਹੈ। ਤੁਹਾਨੂੰ ਚੇਤਾ ਹੀ ਹੈ ਕਿ ਲੈਫਟੀਨੈਂਟ ਜਨਰਲ ਸਾਹਿਬ ਸਰਵਿੰਗ ਲੈਫਟੀਨੈਂਟ ਜਨਰਲ ਤੇ ਬਣ ਗਏ ਚੇਅਰਮੈਨ ਨਾਦਰਾ। ਤੇ ਫਿਰ ਤੁਹਾਨੂੰ ਯਾਦ ਹੋਏਗਾ ਕਿ ਇੱਕ ਬੜੀ ਦਲੇਰ ਖਾਤੂਨ ਪਾਕਿਸਤਾਨ ਤੋਂ, ਉਹਨਾਂ ਨੇ ਲਾਹੌਰ ਦੇ ਵਿੱਚ ਇਹਨਾਂ ਦੇ ਖਿਲਾਫ ਅਬਸ਼ਾ ਕਾਮਰਾਨ ਉਹਨਾਂ ਦਾ ਨਾਂ ਹੈ, ਉਹਨਾਂ ਨੇ ਲਾਹੌਰ ਹਾਈ ਕੋਰਟ ਦੇ ਵਿੱਚ ਜਾ ਕੇ ਇਹਨਾਂ ਦੇ ਖਿਲਾਫ ਰਿਟ ਕੀਤੀ। ਉਹ ਜਿੱਤ ਗਏ, ਇਹਨਾਂ ਨੂੰ ਹਟਾ ਦਿੱਤਾ ਗਿਆ, ਪੈ ਗਈ ਤੜਥੱਲੀ। ਫਿਰ ਉਹ ਆਪਣੇ ਜਿਹੜੇ ਕਾਜ਼ੀ ਲਾਨਤ ਸਾਹਿਬ ਸਨ ਡੋਨਟ ਵਾਲੇ, ਉਹਨਾਂ ਨੇ ਫਿਰ ਮਿਲ ਮਿਲਾ ਕੇ ਇਹਨਾਂ ਨੂੰ ਉੱਤੇ ਜਿਹੜਾ ਕੋਈ ਸਟੇ ਆਰਡਰ ਵਗੈਰਾ ਥੱਲੇ ਵੀ ਕੋਈ ਬੈਂਚ ਸ਼ੈਂਚ ਬਣਵਾ ਕੇ ਲਾਹੌਰ ਹਾਈ ਕੋਰਟ ਦਾ, ਤੇ ਇਹਨਾਂ ਦੀ ਬਚਤ ਕਰਵਾਈ। ਬਹਰਹਾਲ ਉਹੀ ਮੁਨੀਰ ਅਫਸਰ ਸਾਹਿਬ ਜਿਹੜੇ ਨਾਦਰਾ ਦੇ ਉੱਤੇ ਬੈਠੇ ਨੇ ਲੈਫਟੀਨੈਂਟ ਜਨਰਲ ਸਾਹਿਬ, ਉਹਨਾਂ ਦੇ ਮਹਿਕਮੇ ਦਾ ਨਵਾਂ ਕਾਰਨਾਮਾ ਹੈ। ਕਾਰਨਾਮਾ ਇਹ ਹੈ ਜੀ ਕਿ ਬੰਦਾ ਜਿਹੜਾ ਹੈ ਉਹ ਜਿਉਂਦਾ ਹੈ, ਪਰ ਨਾਦਰਾ ਨੇ ਉਹਨੂੰ ਮਾਰ ਦਿੱਤਾ ਹੈ। ਬੰਦਾ ਫਿਰਦਾ ਹਰ ਪਾਸੇ ਕਿ ਭਾਈ ਮੈਂ ਜਿਉਂਦਾ, ਮੇਰਾ ਸ਼ਨਾਖਤੀ ਕਾਰਡ ਤੁਸੀਂ ਮਰੇ ਹੋਏ ਬੰਦੇ ਦਾ ਡਿਕਲੇਅਰ ਕਰਕੇ ਬੰਦ ਕਰ ਛੱਡਿਆ, ਇਹਨੂੰ ਐਕਟੀਵੇਟ ਕਰ ਦਿਓ, ਮੈਂ ਜ਼ਿੰਦਾ ਹੈ। ਉਹ ਦਵਾਈਆਂ ਦਿੰਦਾ ਫਿਰਦਾ, ਅਦਾਲਤਾਂ 'ਚ ਜਾਂਦਾ, ਹਰ ਥਾਂ 'ਤੇ ਜਾਂਦਾ, ਨਾਦਰਾ ਆਂਦਾ ਨਹੀਂ ਤੂੰ ਮਰ ਚੁੱਕਿਆ, ਤੇਰਾ ਸ਼ਨਾਖਤੀ ਕਾਰਡ ਨਹੀਂ ਦੁਬਾਰਾ ਹੋ ਸਕਦਾ। ਬਹਰਹਾਲ ਇਹਦੇ ਵਿੱਚ ਜਿਹੜਾ ਪੂਰੀ ਜਦੋਂ ਤਹਿਕੀਕ ਕੀਤੀ ਤੇ ਪਤਾ ਇਹ ਲੱਗਾ, ਇਹ ਸਹਾਫੀ ਵਹੀਦ ਮੁਰਾਦ ਸਾਹਿਬ ਦੀ ਖਬਰ ਹੈ। ਪਹਿਲੇ ਤਾਂ ਇਹ ਦੱਸ ਦਈਏ ਕ੍ਰੈਡਿਟ ਉਹਨਾਂ ਦਾ। ਔਰ ਇਹਦੇ ਵਿੱਚ ਕੁਝ ਕੰਮ ਜਿਹੜਾ ਉਹ ਮਤੀਉੱਲਾ ਜਾਨ ਸਾਹਿਬ ਨੇ, ਕੁਝ ਆਜ਼ਾਦ ਸੈਯਦ, ਇਹਨਾਂ ਸਾਰਿਆਂ ਨੇ ਕੁਝ ਨਾ ਕੁਝ ਜਿਹੜਾ ਕੰਮ ਇਹਦੇ ਵਿੱਚ ਕੀਤਾ, ਇਸ ਲਈ ਉਹਨਾਂ ਦਾ ਅਸੀਂ ਕ੍ਰੈਡਿਟ ਜਿਹੜਾ ਉਹਨਾਂ ਨੂੰ ਦੇ ਰਹੇ। ਹੋਇਆ ਇਸ ਤਰ੍ਹਾਂ ਕਿ ਇੱਕ ਬੰਦੇ ਦਾ ਪਿਓ ਮਰ ਗਿਆ, ਯੂਨੀਅਨ ਕੌਂਸਲ ਦੇ ਵਿੱਚ ਵਾਲਿਦ ਸਾਹਿਬ ਦੇ ਇੰਤਕਾਲ ਦਾ ਇੰਦਰਾਜ ਹੋਇਆ ਜ਼ਾਹਿਰ ਹੈ। ਔਰ ਜਿਸ ਵੇਲੇ ਇੰਦਰਾਜ ਹੁੰਦਾ ਹੈ ਤੇ ਉੱਥੇ ਡੈਥ ਸਰਟੀਫਿਕੇਟ ਵਗੈਰਾ ਬਣਨ ਵਾਸਤੇ ਜਾਂ ਰਿਕਾਰਡ ਵਾਸਤੇ ਯੂਨੀਅਨ ਕੌਂਸਲ ਦੇ ਵਿੱਚ ਵਫਾਤ ਦਾ ਵੀ ਇੰਦਰਾਜ ਹੁੰਦਾ। ਉੱਥੇ ਗਲਤੀ ਦੇ ਨਾਲ ਇੰਦਰਾਜ ਕਰਨ ਵਾਲੇ ਨੇ ਨਾਂ ਵਾਲਿਦ ਸਾਹਿਬ ਦਾ ਲਿਖਤਾ, ਸ਼ਨਾਖਤੀ ਕਾਰਡ ਨੰਬਰ ਪੁੱਤਰ ਦਾ ਲਿਖ ਦਿੱਤਾ। ਇਹ ਕੋਈ ਤਕਰੀਬਨ 10 ਸਾਲ ਹੋ ਗਏ ਨੇ ਇਸ ਗੱਲ ਨੂੰ। ਉਹ ਯੂਨੀਅਨ ਕੌਂਸਲ ਦਾ ਪਹਿਲੇ ਤਾਂ ਰਿਕਾਰਡ ਤੁਹਾਨੂੰ ਪਤਾ ਹੈ ਕਿ ਉੱਥੇ ਹੀ ਪਿਆ ਰਹਿੰਦਾ, ਕਿਤੇ ਜਾਂਦਾ ਨਹੀਂ। ਉਹ ਰਿਕਾਰਡ ਕਿਤੇ ਹੌਲੀ ਹੌਲੀ ਜਾ ਅਪੜਿਆ ਨਾਦਰਾ ਦੇ ਕੋਲ। ਰਿਕਾਰਡ ਨੂੰ ਪਹੁੰਚਦਿਆਂ ਕੋਈ 7-8 ਸਾਲ ਲੱਗ ਗਏ। ਜਿਸ ਵੇਲੇ ਰਿਕਾਰਡ ਪਹੁੰਚਿਆ ਤੇ ਉਹਨਾਂ ਨੇ ਜਨਾਬ ਫੜ ਕੇ ਉਹਨਾਂ ਕਿਹਾ ਵੀ ਇਹ ਤਾਂ ਕੰਮ ਬੜਾ ਖ਼ਰਾਬ ਹੈ। ਉਹਨਾਂ ਫੌਰੀ ਤੌਰ 'ਤੇ ਇਹਦਾ ਜਵਾਨ ਦਾ ਜਿਹੜਾ ਸ਼ਨਾਖਤੀ ਕਾਰਡ ਹੈ ਉਹ ਇਹਨੂੰ ਮੁਰਦਾ ਕਰਾਰ ਦੇ ਕੇ ਤੇ ਬਲੌਕ ਕਰ ਛੱਡਿਆ। ਉਹਨੂੰ ਪੈ ਗਿਆ ਵਕਤ। ਉਹ ਹੁਣ ਪਿਛਲੇ ਕਈ ਮਹੀਨਿਆਂ ਤੋਂ ਜਾਂ ਸਾਲਾਂ ਤੋਂ ਫਿਰਨ ਡਿਆ ਗਰੀਬ, ਕਦੇ ਐਸ ਅਦਾਲਤ ਤੇ ਕਦੀ ਐਸ ਅਦਾਲਤ ਕਿ ਜਨਾਬ ਮੈਂ ਜਿਉਂਦਾ ਅਤੇ ਮੇਰੇ ਨਾਲ ਇੰਜ ਨਾ ਕਰੋ ਤੁਸੀਂ। ਅਤੇ ਉਹ ਇੱਥੋਂ ਮੈਨੂੰ ਇੱਕ ਛੋਟਾ ਜਿਹਾ ਕਲਿੱਪ ਯਾਦ ਆ ਗਿਆ। ਉਹ ਮੇਰਾ ਖਿਆਲ ਇੱਕ ਅਕਸ਼ੇ ਕੁਮਾਰ ਸਾਹਿਬ ਦੀ ਫਿਲਮ ਸੀ, ਉਹਦੇ ਵਿੱਚ ਵੀ ਇਸੇ ਤਰੀਕੇ ਨਾਲ ਬੰਦਾ ਸੀ ਜਿਹੜਾ ਆ ਕੇ ਕਹਿੰਦਾ ਸੀ ਕਿ ਜਨਾਬ ਮੈਂ ਜ਼ਿੰਦਾ। ਤਾਂ ਅਦਾਲਤ ਨੇ ਕਿਹਾ ਵੀ ਤੂੰ ਕੌਣ ਹੈ? ਉਹਨੇ ਕਿਹਾ ਮੈਂ ਫਲਾਨਾ ਬੰਦਾ। ਉਹਨੇ ਕਿਹਾ ਕਾਗਜ਼ਾਤ ਤੇ ਕਹਿੰਦੇ ਨੇ ਤੂੰ ਮਰ ਗਿਆ। ਉਹਨੇ ਕਿਹਾ ਜੀ ਮੈਂ ਜਿਉਂਦਾ। ਉਹਨੇ ਕਿਹਾ ਮੈਂ ਨਹੀਂ ਇਸ ਤਰ੍ਹਾਂ ਮੰਨਦਾ, ਜਦੋਂ ਤੱਕ ਕਾਗਜ਼ ਨਹੀਂ ਬੋਲੇਗਾ ਸਰਕਾਰ ਦਾ ਕੋਈ ਕਿ ਤੂੰ ਜਿਉਂਦਾ ਹੈ ਤੇ ਅਸੀਂ ਨਹੀਂ ਮੰਨਾਂਗੇ। ਹੁਣ ਇੱਥੇ ਬੰਦੇ ਨੇ ਪਤਾ ਨਹੀਂ ਕਿਸ ਤਰੀਕੇ ਨਾਲ ਯਕੀਨ ਦਿਵਾਉਣਾ ਹੈ ਪੂਰੇ ਸਿਸਟਮ ਨੂੰ। ਹਾਂ, ਇੱਕ ਤਰੀਕਾ ਹੋ ਸਕਦਾ, ਵੈਸੇ ਇੱਕ ਤਰੀਕਾ ਹੋ ਸਕਦਾ। ਉਹਦੇ ਵਿੱਚ ਵੀ ਫਿਲਮ 'ਚ ਵੀ ਇਹੀ ਕੀਤਾ ਸੀ ਕਿ ਉਹਨੇ ਫਿਰ FIR ਦਰਜ ਕਰਵਾਈ ਸੀ ਉਸ ਬੰਦੇ 'ਤੇ, ਕਿਉਂਕਿ ਉਹ ਇੱਕ ਸਰਕਾਰੀ ਮੇਰਾ ਖਿਆਲ ਡਾਕੂਮੈਂਟ ਬਣ ਜਾਂਦਾ। ਇਹ ਬੰਦਾ ਅਡਿਆਲਾ ਜੇਲ੍ਹ ਦੇ ਸਾਹਮਣੇ, ਇਹਨੂੰ ਮੈਂ ਆਸਾਨ ਹੱਲ ਦੱਸ ਦਿੰਦਾ ਕਿ ਇਹ ਫੌਰੀ ਤੌਰ 'ਤੇ ਇਹਦੇ ਸ਼ਨਾਖਤੀ ਕਾਰਡ ਵੀ ਖੁੱਲ੍ਹ ਜਾਣਗੇ, ਇਹਦਾ ਸਾਰਾ ਕੰਮ ਹੋ ਜਾਏਗਾ। ਇਹ ਅਡਿਆਲਾ ਜੇਲ੍ਹ ਦੇ ਸਾਹਮਣੇ ਆ ਕੇ ਇਮਰਾਨ ਖਾਨ ਜ਼ਿੰਦਾਬਾਦ ਦੇ ਮਾਰੇ ਨਾਰੇ ਔਰ ਕਵੇ ਕਿ ਮੈਂ ਇਮਰਾਨ ਖਾਨ ਨੂੰ ਜਦੋਂ ਤੱਕ ਰਿਹਾ ਨਹੀਂ ਕਰਨਾ ਮੈਂ ਇੱਥੇ ਬੈਠਾ, ਮੈਂ ਇੱਥੋਂ ਜਾਣਾ ਹੀ ਨਹੀਂ। ਅਗਰ ਇਹ ਬੰਦਾ ਇਹ ਕੰਮ ਕਰ ਛੱਡੇ ਤੇ ਮੈਂ ਤੁਹਾਨੂੰ ਦੱਸ ਦੇਣਾ ਵੀ ਸ਼ਾਮੋ ਸ਼ਾਮ ਇੱਥੇ FIR ਹੋ ਜਾਣੀ, ਹੋਰ ਕੋਈ ਕੰਮ ਕਰਨ ਦੀ ਲੋੜ ਹੀ ਨਹੀਂ ਪੈਣੀ। ਸ਼ਾਮੋ ਸ਼ਾਮ ਇੱਥੇ FIR ਹੋਣੀ ਹੈ ਤੇ FIR ਹੋਈ ਤੇ ਰਿਕਾਰਡ ਬਣ ਗਿਆ, ਬੰਦਾ ਜ਼ਿੰਦਾ ਤੇ FIR ਹੋਈ ਨਾ। ਅੱਛਾ, FIR ਦਾ ਇੱਕ ਹੋਰ ਵੀ ਮਜ਼ੇਦਾਰ ਕੰਮ ਹੋਣਾ ਹੈ ਇਸ ਬੰਦੇ ਨਾਲ। ਇਹਨੂੰ ਅਗਲੇ ਦਿਨ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕਰਨਾ ਜ਼ਾਹਿਰ, ਫਿਰ ਇਹਦੀ ਸ਼ਨਾਖਤ ਪਰੇਡ ਹੋਣੀ ਹੈ, ਫਿਰ ਇਹਨੂੰ ਜ਼ਾਹਿਰ ਹੈ ਜੁਡੀਸ਼ਲ ਕਰਨਾ ਹੈ ਤੇ ਜੇਲ੍ਹ ਦੇ ਵਿੱਚ ਵੀ ਰਿਕਾਰਡ ਬਣਨਾ। ਇਹ ਹੁਣ ਇਹ ਬੰਦੇ ਨੂੰ ਆਪ ਇਹਦੀ ਸੋਚ ਹੈ, ਦਿਨ ਤੇ 4 ਇਹਦੇ ਮੁਸ਼ਕਿਲ ਲੰਘਣਗੇ, ਲੇਕਿਨ ਇਹਦਾ ਰੌਲਾ ਹੱਲ ਹੋ ਜਾਏਗਾ ਕਿ ਇਹ ਬੰਦਾ ਮਰੇ ਤੋਂ ਜੀ ਪਏਗਾ। ਸਿਰਫ ਇਮਰਾਨ ਖਾਨ ਦਾ ਇੱਕ ਵਾਰ ਨਾਂ ਲੈ ਲੈ ਤੇ ਇਸੇ ਰਿਆਸਤ ਨੇ ਜਿਹਨੇ ਜਿਉਂਦੇ ਤੋਂ ਇਹਨੂੰ ਮੁਰਦਾ ਕਰਾਰ ਦਿੱਤਾ ਹੈ, ਉਹਨਾਂ ਨੇ ਫੌਰਨ ਇਹਨੂੰ ਜ਼ਿੰਦਾ ਕਰਾਰ ਦੇ ਕੇ ਇਹ 'ਤੇ ਦਹਿਸ਼ਤਗਰਦੀ ਦਾ ਉਹਨਾਂ ਪਰਚਾ ਬਣਾਉਣਾ। ਛੋਟਾ ਮੋਟਾ ਵੀ ਨਹੀਂ, ਬਲਕਿ ਹੋ ਸਕਦਾ ਕਈਆਂ ਸ਼ਹਿਰਾਂ 'ਚ ਪਰਚੇ ਦੇ ਦੇਣ ਵੀ ਇੱਕ ਥਾਂ 'ਤੇ ਜੀਂਦਾ ਨਹੀਂ, ਕਈਆਂ ਥਾਵਾਂ 'ਤੇ ਜੀਂਦਾ ਹੈ। ਹਜੇ ਤਾਂ ਕਿਤੇ ਵੀ ਨਹੀਂ ਮੰਨਣ ਡਏ ਨਾ, ਜਿੱਥੇ ਗਰੀਬ ਹੈਗਾ ਉੱਥੇ ਵੀ ਨਹੀਂ ਮੰਨਦੇ ਵੀ ਉਹ ਜਿਉਂਦਾ ਹੈ। ਫਿਰ ਇਹਨਾਂ ਨੇ ਇੱਥੇ 8-10 ਦਹਿਸ਼ਤਗਰਦੀ ਦੇ ਪਰਚੇ ਦੇ ਕੇ ਆਖਣਾ ਵੀ ਇੱਕ ਥਾਂ 'ਤੇ ਜਿਉਂਦਾ ਨਹੀਂ ਸੀ, ਕਈਆਂ ਥਾਵਾਂ 'ਤੇ ਹੈ। ਇਹ ਤਾਂ ਸੁਪਰ ਹਿਊਮਨ ਹੈ। ਅਤੇ ਭਾਈ ਜੀ ਤੁਹਾਡਾ ਜੇਲ੍ਹ ਦਾ ਰਿਕਾਰਡ ਵੀ ਬਣ ਜਾਣਾ, ਤੁਹਾਡਾ ਅਦਾਲਤ ਦਾ ਰਿਕਾਰਡ ਵੀ ਬਣ ਜਾਣਾ, ਤੁਹਾਡਾ ਪੁਲਿਸ ਦਾ ਰਿਕਾਰਡ ਵੀ ਬਣ ਜਾਣਾ, ਅਤੇ ਬਸ ਨਾਦਰਾ ਨੂੰ ਦਿਓ ਅਤੇ ਆਪਣਾ ਸ਼ਨਾਖਤੀ ਕਾਰਡ ਰਿਵਾਈਵ ਕਰਾ ਲਓ।
ਤੇ ਇਹ ਤਰੀਕਾ ਜੇ ਮਾਰੋ ਇਮਰਾਨ ਖਾਨ ਦੇ ਨਾਅਰੇ ਜਿੱਥੇ ਵੀ ਖਲੋਤੇ ਜੇ, ਇਹ ਸ਼ਨਾਖਤੀ ਕਾਰਡ ਤੁਹਾਡਾ ਰਿਵਾਈਵ ਹੋ ਜਾਏਗਾ, ਮੇਰਾ ਤੁਹਾਡੇ ਨਾਲ ਵਾਅਦਾ ਹੈ। ਤੇ ਮੇਰਾ ਖਿਆਲ ਹੈ ਇਹ ਹੀ ਇੱਕ ਸ਼ਾਰਟਕਟ ਤੇ ਆਸਾਨ ਤਰੀਕਾ ਹੈ। ਵੈਸੇ ਇਹ ਜਿਹੜਾ ਸਾਡਾ ਚੌਧਰੀ ਨਿਜ਼ਾਮੁਦੀਨ ਹੈ, ਹੋਰ ਬੰਦਿਆਈ ਇਹਦੇ 'ਚ ਨਾ ਕੋਈ ਹੈ, ਤੇ ਨਾ ਤੁਸੀਂ ਕਿਸੇ ਤਰੀਕੇ ਨਾਲ ਇਸ ਕੰਮ ਦੇ ਵਿੱਚੋਂ ਕੋਈ ਤਰੀਕਾ ਲੱਭ ਸਕਦੇ ਹੋ। ਅੱਛਾ ਜੀ, ਇੱਕ ਹੋਰ ਮੁਕੱਦਮਾ ਠੋਕ ਦਿੱਤਾ ਹੈ ਸਾਫੀ ਜੁਨੇਦ ਸਾਗਰ ਕੁਰੈਸ਼ੀ, ਉਹਨਾਂ ਨੂੰ ਵੀ ਸਾਗਰ ਨਾਂ ਤੇ ਬੜਾ ਸਾਫੀਆਂ ਵਾਲਾ ਨਹੀਂ ਬਲਕਿ ਸ਼ਾਇਰਾਂ ਵਾਲਾ ਨਾਂ ਹੈ। ਉਹਨਾਂ ਨੇ ਕਿਹਾ ਲਓ ਜੀ, ਇੱਥੇ ਸ਼ਾਇਰ ਹੋਵੋ ਤੇ ਭਾਵੇਂ ਜਿਹੜਾ ਮਰਜ਼ੀ ਹੋਵੇ, ਇੱਥੇ ਤੇ ਇੱਕੋ ਹੀ ਮੇਚ ਹੈ, ਇੱਥੇ ਤੇ ਇੱਕੋ ਹੀ ਮੇਚ ਹੈ, ਜਿਹੜਾ ਕਾਬੂ ਆ ਜਾਏ ਉਹਨੂੰ ਇੱਕੋ ਹੀ ਮੇਚ ਹੈ। ਪੀਕਾ ਦਾ ਐਕਟ ਠੋਕੀ ਆ, ਉਹਨਾਂ ਨੇ ਪੀਕਾ ਦਾ ਮੁਕੱਦਮਾ ਲਾ ਦਿੱਤਾ ਹੈ। ਕਿਹਾ ਜੀ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਕਿਸੇ ਤੇ ਝੂਠਾ ਇਲਜ਼ਾਮ ਲਾਇਆ, ਝੂਠੀ ਖਬਰ ਦਿੱਤੀ, ਤੇ ਪੀਕਾ ਦਾ ਕੋਈ ਤਹਿਕੀਕ ਵਗੈਰਾ ਨਹੀਂ ਕਰਦੇ, ਕੋਈ ਇਨਵੈਸਟੀਗੇਸ਼ਨ ਨਹੀਂ ਹੈ ਕਿ ਸੱਚਾ ਇਲਜ਼ਾਮ ਹੈ, ਬੁਰਾ ਇਲਜ਼ਾਮ ਹੈ, ਗਲਤ ਇਲਜ਼ਾਮ ਹੈ, ਠੋਕ ਦਿਓ ਪੀਕਾ ਦਾ ਮੁਕੱਦਮਾ। ਤੇ ਸਹਾਫੀ ਦੇ ਖਿਲਾਫ ਮੁਕੱਦਮਾ ASI ਦੀ ਮਦੀਅਤ 'ਚ ਹੋਇਆ। ASI ਨੇ WhatsApp ਤੇ ਪੈਗਾਮਾਤ ਦੇਖੇ ਨੇ ਕਿ ਸਹਾਫੀ ਦੀ ਇਸ਼ਤਿਆਲ ਅੰਗੇਜ਼ ਵੀਡੀਓ ਵੇਖੀ ਹੈ, ਪੁਲਿਸ ਨੇ ਕਿਹਾ, ਤੇ ਉਹਨਾਂ ਨੇ ਜਨਾਬ ਵਾਲਾ ਉਹਨਾਂ ਨੂੰ ਠੋਕ ਕੱਢਿਆ। ਚਲੋ ਜੀ, ਅੱਲਾ ਲੋਕਾਂ ਨੂੰ ਇਸ ਪੀਕੇ ਤੋਂ ਬਚਾਏ। ਜਿਹੜਾ ਵੀ ਪੀਕਾ ਫੀਕਾ ਹੈ, ਜਿਹੜਾ ਲੋਕਾਂ ਦੇ ਮਗਰ ਪੈ ਗਿਆ, ਸਾਨੂੰ ਸਮਝ ਨਹੀਂ ਵੀ ਹੁਣ ਲੋਕੀ ਆਪਣੀ ਜਾਨ ਇਹ ਤੋਂ ਜਿੰਦ ਕਿਵੇਂ ਬਚਾਉਣ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਪੰਜਾਬ ਇੰਸਟੀਚਿਊਟ ਆਫ ਕਾਰਡੀਓਲੋਜੀ ਤੋਂ ਰੱਖਣੀ ਹੈ। ਦਿਲ ਦਾ ਹਸਪਤਾਲ ਹੈ, ਦਿਲ ਦੀਆਂ ਗੱਲਾਂ ਨੇ ਉੱਥੇ। ਉੱਥੋਂ ਹੁਣ ਇਹ ਪਤਾ ਲੱਗਾ ਹੈ ਵੀ ਜਿਸ ਵੇਲੇ ਤੁਹਾਨੂੰ ਪਤਾ ਹੈ ਕਿ ਮਰੀਜ਼ਾਂ ਦੇ ਪਾਕਿਸਤਾਨ 'ਚ ਤੇ ਬਹੁਤ ਹੀ ਹੁੰਦਾ ਲੋਕਾਂ ਦੇ ਨਾਲ, ਜਿਹੜੀਆਂ ਦਿਲ ਨੂੰ ਨਾਲੀਆਂ ਜਾਂਦੀਆਂ ਨੇ ਉਹ ਬੰਦ ਹੋ ਜਾਂਦੀਆਂ ਨੇ, ਤੁਹਾਨੂੰ ਪਤਾ। ਔਰ ਉਹਨਾਂ ਨੂੰ ਖੋਲ੍ਹਣ ਵਾਸਤੇ ਇੱਕ ਪਾਈਪ ਤੇ ਨਹੀਂ ਹੁੰਦਾ, ਉਹਨੂੰ ਸਟੈਂਟ ਕਹਿੰਦੇ ਨੇ, ਉਹ ਪਾਈਪ ਚੀਜ਼ ਹੈ ਜਿਹੜੀ ਅੰਦਰ ਪਾ ਦਿੰਦੇ ਨੇ ਤਾਂ ਕਿ ਉਹ ਨਾਲੀ ਖੁੱਲ੍ਹੀ ਰਵੇ, ਖੂਨ ਦੀ ਰਵਾਨੀ ਉਹਦੇ ਵਿੱਚੋਂ ਰਵੇ, ਬੰਦਾ ਜ਼ਿੰਦਾ ਰਵੇ। ਆਮ ਲਫ਼ਜ਼ਾਂ 'ਚ ਤੁਹਾਨੂੰ ਜਿਹੜਾ ਸਮਝਾ ਰਿਹਾ। ਉਹ ਹੁਣ ਪਤਾ ਲੱਗਾ ਵੀ ਜਿਹੜੇ ਐਕਸਪਾਇਰਡ ਜ਼ਾਇਦੁਲ ਮਿਆਦ ਨੇ, ਜਿਨ੍ਹਾਂ ਦੀ ਮੁੱਦਤ ਗੁਜ਼ਰੀ ਹੋਈ ਹੈ, ਉਹ ਪੁਰਾਣੇ ਹੀ ਸਟੈਂਟ ਜਿਹੜੇ ਨੇ ਉਹ ਫੜ ਕੇ ਪਾਈ ਜਾ ਰਹੇ ਨੇ ਮਰੀਜ਼ਾਂ ਨੂੰ। ਇਹ ਖਬਰ ਆਈ ਹੈ। ਉਹ ਬਈ ਖੁਦਾ ਦਾ ਨਾਂ ਲਵੋ, ਜਿਹੜਾ ਬੰਦਾ ਤੁਹਾਡੇ ਕੋਲ ਪਹਿਲਾਂ ਦਿਲ ਦੇ ਵਿੱਚ ਪੁਰਜ਼ੇ ਪਾਉਣ ਡਿਆ, ਉਹ ਤਾਂ ਪਹਿਲਾਂ ਹੀ ਗਰੀਬ ਕਿਸੇ ਗਾਂਹ ਆਪੜਿਆ ਅਤੇ ਤੁਹਾਡੇ ਕੋਲ ਆਇਆ ਵੀ ਉਹਦੀ ਜਾਨ ਬਚ ਜਾਏ। ਅਤੇ ਜੇ ਤੁਸੀਂ ਐਕਸਪਾਇਰਡ ਮਾਲ ਪਾਉਣਾ ਤਾਂ ਫਿਰ ਉਹਨੂੰ ਬਲਕਿ ਪਾਓ ਹੀ ਨਾ, ਉਹਨੂੰ ਉਂਝ ਹੀ ਆਖੋ ਵੀ ਚਲੋ ਬਈ ਅੱਲਾ ਦੇ ਕੋਲ ਤੁਸੀਂ, ਤੁਹਾਡਾ ਕੁਝ ਨਹੀਂ ਹੋ ਸਕਦਾ। ਲੇਕਿਨ ਇਹ ਇੱਕ ਨਵਾਂ ਹੁਣ ਕੰਮ ਪਤਾ ਲੱਗਾ। ਅੱਗੇ ਚੱਲਨੇ ਜੀ। ਅਗਲੀ ਖਬਰ ਜਿਹੜੀ ਹੈ ਉਹ ਸੁਹੇਲ ਵੜੈਚ ਸਾਹਿਬ ਦਾ ਅਤੇ ਭੱਟੀ ਸਾਹਿਬ ਦਾ। ਹਾਂਜੀ, ਭੱਟੀ ਔਰ ਵੜੈਚ ਇਹਨਾਂ ਦਾ ਜਨਾਬ ਹੋਇਆ ਟਾਕਰਾ ਬੜਾ ਖਤਰਨਾਕ ਹੈ। ਭੱਟੀ ਵੀ ਤੁਹਾਨੂੰ ਪਤਾ ਹੈ ਕਿ ਹੈ ਨਿੱਕੂ, ਲੇਕਿਨ ਹੈ ਜ਼ਹਿਰੀਲਾ। ਭੱਟੀ ਜਿਹੜਾ ਹੈ ਨਿੱਕੂ, ਮਤਲਬ ਸੁਹੇਲ ਵੜੈਚ ਸਾਹਿਬ ਤੇ ਤੁਹਾਨੂੰ ਪਤਾ ਬੋਤ ਨੇ ਨਾ, ਬੋਤੇ ਨੇ, ਬਲਕਿ ਬੋਤਾ ਪੰਜਾਬੀ 'ਚ ਊਂਠ ਨੂੰ ਵੀ ਆਉਂਦੇ ਨੇ। ਅਤੇ ਜਿਹੜਾ ਬੋਤੀ ਆਉਂਦੇ ਨੇ ਫੀਮੇਲ ਊਂਠਣੀ, ਜਿਹੜੀ ਊਂਠਣੀ ਹੁੰਦੀ ਉਹਨੂੰ, ਅਤੇ ਬੋਤਾ ਆਖਦੇ ਨੇ ਜਿਹੜਾ ਮੇਲ ਹੁੰਦਾ ਉਹਨੂੰ। ਅਤੇ ਸੁਹੇਲ ਵੜੈਚ ਸਾਹਿਬ ਤੇ ਪੂਰੇ ਦੇ ਪੂਰੇ ਬੋਤੇ ਨੇ। ਅਤੇ ਬਹਰਹਾਲ ਉਹ ਜੋੜ ਚੰਗਾ ਪਿਆ। ਅਤੇ ਸੁਹੇਲ ਵੜੈਚ ਸਾਹਿਬ ਨੇ ਤਾਂ ਮੇਰਾ ਖਿਆਲ ਇਹੀ ਸੋਚਿਆ ਵੀ ਇਹਨਾਂ ਨੂੰ ਤਾਂ ਮੈਂ, ਜਿਵੇਂ ਸੁਹੇਲ ਵੜੈਚ ਸਾਹਿਬ ਮਾਸ਼ਾਅੱਲਾ, ਤੁਹਾਨੂੰ ਹੈਰਾਨੀ ਹੋਏਗੀ ਵੀ ਜਿਹੜੀ ਇਹ ਵੱਡੀ ਤੰਦੂਰ ਦੀ ਰੋਟੀ ਹੁੰਦੀ ਹੈ ਨਾ, ਵੱਡੀ ਸਾਈਜ਼ ਦੀ, ਉਹਦੀਆਂ 2 ਹੀ ਬੁਰਕੀਆਂ ਕਰਦੇ ਨੇ। ਹਾਂਜੀ, ਤੁਹਾਨੂੰ ਮਜ਼ਾਕ ਲੱਗਦਾ ਹੋਏਗਾ, ਕਦੀ ਉਹਨਾਂ ਨੇ ਬਹਿ ਕੇ ਰੋਟੀ ਖਾ ਕੇ ਵੇਖ ਲਓ, 2 ਹੀ ਬੁਰਕੀਆਂ ਕਰਦੇ ਨੇ। ਅਤੇ ਇਹ ਜਿਹੜਾ ਲੈਗ ਪੀਸ ਹੈ ਨਾ ਮੁਰਗੀ ਦਾ ਜਿਹੜਾ ਹੁੰਦਾ, ਮੈਂ ਨਿੱਕੀ ਮੁਰਗੀ ਨਹੀਂ ਕਹਿ ਰਿਹਾ ਵੀ ਕੋਈ ਛੋਟੇ ਸਾਈਜ਼ ਦੀ, ਨਾਰਮਲ ਮੁਰਗੀ ਜਿਹੜੀ, ਉਹਨੂੰ ਇਸ ਤਰ੍ਹਾਂ ਉਸ ਤਰ੍ਹਾਂ ਨਹੀਂ ਖਾਂਦੇ। ਉਹ ਮੇਰਾ ਮਤਲਬ ਹੈ ਕਿ ਉਹ ਲੈਗ ਪੀਸ ਚੁੱਕਦੇ ਨੇ ਅਤੇ ਇੰਝ ਮੂੰਹ ਦੇ ਵਿੱਚ ਲੈ ਕੇ ਜਦੋਂ ਬਾਹਰ ਖਿੱਚਦੇ ਨੇ ਤਾਂ ਉਹ ਹੱਡੀ ਬਾਹਰ ਹੁੰਦੀ ਬਸ। ਬੱਚੇ ਲੋਲੀਪੌਪ ਨਹੀਂ ਖਾਂਦੇ, ਉਂਝ ਉਹ ਪੂਰੀ ਜਿਹੜੀ ਡਰਮ ਸਟਿਕ ਉਹਨੂੰ ਕਹਿ ਲਓ, ਲੈਗ ਪੀਸ ਕਹਿ ਲਓ, ਉਹ ਪੂਰਾ ਹੀ ਰਗੜ ਦਿੰਦੇ ਨੇ। ਅਤੇ ਇਸੇ ਤਰੀਕੇ ਨਾਲ ਇਹ ਉਹਨਾਂ ਦਾ ਜਿਹੜਾ ਅੱਲਾ ਨੇ ਉਹਨਾਂ ਨੂੰ ਸਿਹਤ ਵੀ ਦਿੱਤੀ ਹੈ, ਦੇਵੇ ਵੀ ਸਿਹਤ ਗਾਂ, ਤਾਂ ਖਿਲਾਰ ਉਹਨਾਂ ਦਾ ਜਿਹੜਾ ਖਾਣ ਪੀਣ ਦਾ ਜਿਹੜਾ ਖਵਾਉਂਦੇ ਵੀ ਲੋਕਾਂ ਨੂੰ ਇੰਝ ਹੀ ਨੇ ਅਤੇ ਖਾਂਦੇ ਵੀ ਇੰਝ ਹੀ ਨੇ। ਅਤੇ ਉਹ ਮੇਰਾ ਖਿਆਲ ਭੱਟੀ ਸਾਹਿਬ ਇਸ ਚੱਕਰ ਦੇ ਵਿੱਚ ਗਏ ਨੇ ਉਹਨਾਂ ਦਾ ਇੰਟਰਵਿਊ ਲੈਣ, ਵੀ ਉੱਥੋਂ ਰੋਟੀ ਪਾਣੀ ਵੀ ਚੰਗਾ ਲੱਭੇਗਾ। ਅਤੇ ਉੱਥੇ ਪੈ ਗਿਆ ਜੋੜ ਦੋਵਾਂ ਦਾ। ਉਹਨਾਂ ਨੇ ਕੋਈ 1-2 ਸਵਾਲ ਕੀਤੇ ਅਤੇ ਸੁਹੇਲ ਵੜੈਚ ਸਾਹਿਬ ਕੋਲ ਬੜਾ ਆਸਾਨ ਕੰਮ ਸੀ ਕਿ ਯਾਰ ਅੱਗੇ ਪਿੱਛੇ ਹੋ ਗਿਆ ਕੰਮ, ਅੱਗੇ ਚਲੋ, ਗਲਤੀ ਹੋ ਗਈ, ਸਾਰਿਆਂ ਕੋਲ ਹੋ ਜਾਂਦੀ, ਮੇਰੇ ਕੋਲ ਵੀ ਹੋ ਜਾਂਦੀ, ਅੱਗੇ ਚਲੋ। ਉਹਨਾਂ ਇਹ ਮੰਨਣ ਦੀ ਬਜਾਏ ਉਹਨਾਂ ਕਿਹਾ ਨਾ, ਮੈਂ ਤਾਂ ਬੜਾ ਚੰਗਾ ਕੰਮ ਕੀਤਾ। ਉਹਨਾਂ ਨੂੰ ਪੁੱਛਿਆ ਵੀ ਤੁਸੀਂ ਇਮਰਾਨ ਖਾਨ ਨੂੰ ਡੌਂਕੀ ਰਾਜਾ ਕਹਿੰਦੇ ਰਹੇ। ਉਹਨਾਂ ਕਿਹਾ ਮੈਂ ਡੌਂਕੀ ਰਾਜਾ ਹੀ ਕਿਹਾ, ਮੈਂ ਕਿਹੜਾ ਖੋਤਾ ਕਿਹਾ। ਬੱਲੇ ਵੀ ਬੱਲੇ ਸੁਹੇਲ ਵੜੈਚ ਸਾਹਿਬ। ਇਹ ਸਾਨੂੰ ਆਪਣਾ ਜੇਦਾ ਜੀ ਨੇ, ਜਵੇਦ ਚੌਧਰੀ ਸਾਹਿਬ ਨੇ ਦੱਸਿਆ ਸੀ ਵੀ 2 ਵਜੇ ਤੋਂ ਲੈ ਕੇ 5 ਵਜੇ ਤੱਕ ਇਨਸਾਨਾਂ ਦਾ ਦਿਮਾਗ ਬੰਦ ਹੋ ਜਾਂਦਾ ਹੈ। ਇਹ ਸਾਡਾ ਤਾਂ ਨਹੀਂ ਹੁੰਦਾ, ਲੇਕਿਨ ਲੱਗਦਾ ਵੀ ਤੁਹਾਡੇ ਬਾਰੇ ਉਹਨਾਂ ਕਿਹਾ ਸੀ। ਇਹ ਡੌਂਕੀ ਦਾ ਮਤਲਬ ਕੀ ਹੋਏਗਾ ਉਰਦੂ ਦੇ ਵਿੱਚ, ਜੇ ਤੁਸੀਂ ਆਖੋ। ਆਂਦੇ ਮੈਂ ਨਹੀਂ ਆਖਿਆ। ਬਹਰਹਾਲ ਚਲੋ ਇਹਨੂੰ ਤਾਂ ਛੱਡੋ, ਤੁਸੀਂ ਚਲੋ ਜੋ ਵੀ ਆਖਿਆ ਉਹ ਤੁਹਾਡੀ ਮਰਜ਼ੀ ਹੈ, ਉਹ ਤਾਂ ਜ਼ਾਹਿਰ ਐਸੀ ਵੀ ਤੁਹਾਨੂੰ ਅੱਗੋਂ ਆਖੀ ਦੀਆਂ ਨੇ ਚੀਜ਼ਾਂ, ਅਤੇ ਉਹ ਚਲੋ ਤੁਹਾਡੀ ਸਮਝ ਆ ਗਈ ਸਾਨੂੰ ਗੱਲ ਦੀ। ਲੇਕਿਨ ਇਹਦੇ 'ਚ ਇੱਕ ਸਵਾਲ ਬੜਾ ਅਹਿਮ ਹੈ ਕਿ ਤੁਹਾਨੂੰ ਗੁੱਸਾ ਪਹਿਲੀ ਵਾਰੀ ਹੈ, ਮੈਂ ਪਹਿਲੀ ਵਾਰੀ ਤੁਹਾਨੂੰ ਗੁੱਸੇ 'ਚ ਵੇਖਿਆ, ਐਡਾ ਗੁੱਸਾ ਕਿਉਂ ਚੜ੍ਹ ਰਿਹਾ ਤੁਹਾਨੂੰ? ਇਹ ਮੇਰਾ ਮਤਲਬ ਹੈ ਕਿ ਭੱਟੀ ਸਾਹਿਬ ਨੇ ਕੀ ਕਰ ਕੀ ਦਿੱਤਾ ਹੈ ਜਿਹੜਾ ਤੁਹਾਨੂੰ ਐਡਾ ਗੁੱਸਾ ਚੜ੍ਹਿਆ? ਇਹ ਜ਼ਰਾ ਵੇਖੋ ਨਾ, ਇੱਕ ਛੋਟਾ ਜਿਹਾ ਇਹਦੇ ਵਿੱਚੋਂ ਤੁਹਾਨੂੰ ਕਲਿੱਪ ਵਿਖਾਉਣੇ ਕਿ ਗੁੱਸਾ ਕਿੰਨਾ ਚੜ੍ਹਿਆ ਜਿਸ ਵੇਲੇ ਗੱਲਬਾਤ ਸ਼ੁਰੂ ਹੋਈ। ਇੰਨਾ ਗੁੱਸਾ ਚੜ੍ਹਿਆ ਕਿ ਭੱਟੀ ਸਾਹਿਬ 'ਤੇ ਜ਼ਾਤੀ ਹਮਲੇ ਸ਼ੁਰੂ ਕਰ ਦਿੱਤੇ ਨੇ।
ਵੈਸੇ ਭੱਟੀ ਸਾਹਿਬ ਵੀ ਉਸ ਵੇਲੇ ਮੈਨੂੰ ਲੱਗਦਾ ਵੀ ਕਿਤੇ ਫਲੂਦਾ ਖਾ ਕੇ ਗਏ ਸਨ। ਉਹ ਵੀ ਆਰਾਮ ਨਾਲ ਮੁਲਾਇਮ ਜੇ, ਉਹਨਾਂ ਨਹੀਂ ਅੱਗੋਂ ਗੁੱਸਾ ਕੀਤਾ, ਉਹਨਾਂ ਕਿਹਾ ਜੀ ਬਿਲਕੁਲ ਇਸੇ ਤਰ੍ਹਾਂ ਹੀ ਜੋ ਤੁਸੀਂ ਕਹਿ ਰਹੇ ਹੋ ਇਸ ਤਰ੍ਹਾਂ ਹੀ। ਮੈਂ ਇਹੀ ਕਹਾਂਗਾ ਵੀ ਵੈਲ ਪਲੇਡ ਭੱਟੀ। ਅਤੇ ਉਹ ਬੱਟ ਅਤੇ ਭੱਟੀ ਅਸੀਂ ਇੱਕ ਫਿਲਮ ਦੇਖੀ ਸੀ, ਹੁਣ ਵੜੈਚ ਅਤੇ ਭੱਟੀ ਵੇਖੀ ਹੈ, ਅਤੇ ਉਹਦੇ ਵਿੱਚ ਭੱਟੀ ਨੰਬਰ ਲੈ ਗਿਆ ਮੇਰੇ ਹਿਸਾਬ ਨਾਲ। ਤੇ ਇਹ ਜ਼ਰਾ ਵੇਖੋ, ਇਹ ਜ਼ਰਾ ਪਹਿਲੇ ਟਾਕਰਾ ਵੇਖੋ, ਅਤੇ ਫਿਰ ਤੁਸੀਂ ਫੈਸਲਾ ਕਰੋ ਕੌਮੈਂਟਸ ਕਰਕੇ। ਤੁਸੀਂ ਵੀ ਸਾਨੂੰ ਦੱਸੋ ਵੀ ਇਹਦੇ ਵਿੱਚ ਤੁਹਾਡੇ ਖਿਆਲ ਦੇ ਵਿੱਚ ਕਿਹੜਾ ਟਾਕਰਾ ਲੈ ਗਿਆ ਹੈ। ਵੇਖੋ अदब है डोंकी राजा इमरान खान को। ओ यार ये कोई मतलब मैं खोता बना देता है, तुसी ये खोता समझ के ले आए हो। क्या लिखा था? ओ ये डोंकी राजा एक फिल्म का नाम है। वो फिल्म किस जिसका पे बनी थी, पता है किस पे बनी? मुझे नहीं पता, लेकिन डोंकी राजा में जिस तरह डोंकी राजा बिहेव करता है उससे तशबीह दी है। तो ये बिहेव डोंकी राजा की तरह कर रहे थे जी इमरान खान। जी जी तो इसलिए आपने इन्हें डोंकी राजा कहा। जी फिल्म की तरह। अच्छा माशाल्लाह। अच्छा पीटीआई नहीं हुण इमरान खान जिहड़े ने वो पाकिस्तान के स्पिरिचुअल लीडर भी हो गए ने, वो पाकिस्तान के पीर भी हो गए ने। जिस तरह पहले पीर नहीं सी, हुण वो भी बहुत, उनकी इज्जत मुंतखब होने की वजह से है, उन पर तनकीद भी इसी वजह से है। लेकिन मैंने जो आपकी नजर में सबसे बुरी तनकीद करता हूं मुंतखब लुटेरों पर, मैंने आज तक किसी को डोंकी राजा नहीं कहा। आप भी कह देंगे, शायद मुझे आप पता नहीं उससे कहीं ज्यादा नुकसान पहुंचा शायद मैं देते इतना हैं। बात नहीं, आप कितना उससे ज्यादा नुकसान पहुंचाते हैं जितना आपने नुकसान पहुंचाया सियासत को, पाकिस्तान में किसी ने नहीं पहुंचाया। सर। जमहूरियत को जितना आपने नुकसान पहुंचाया किसी ने नहीं पहुंचाया। सर थैंक यू। ਵੇਖ ਲਿਆ ਜੀ। ਅਤੇ ਵੜੈਚ ਸਾਹਿਬ ਤੇ ਬਲੱਡ ਪ੍ਰੈਸ਼ਰ ਉੱਤੇ ਹੋ ਗਿਆ, ਪਸੀਨਾ ਆ ਗਿਆ, ਅਤੇ ਬਸ ਫਿਰ ਮੂੰਹ ਦੇ ਵਿੱਚੋਂ ਅਤੇ ਕੰਨਾਂ ਦੇ ਵਿੱਚੋਂ ਧੂੰਆਂ ਨਿਕਲ ਰਿਹਾ ਸੀ, ਅਤੇ ਬਸ ਉਹਨਾਂ ਨੇ ਭੱਟੀ ਸਾਹਿਬ ਨੂੰ ਜੁੜੇ ਹੀ ਨਹੀਂ ਕਸੂਨਾਂ ਦੇ ਨਾਲ, ਬਾਕੀ ਸਾਰਾ ਕੰਮ ਉਹਨਾਂ ਨੇ ਕਰ ਦਿੱਤਾ। ਕਿਤੇ ਸ਼ੁਕਰ ਹੈ ਭੱਟੀ ਜੀ ਬਚ ਗਏ ਹੋ। ਜੇ ਤੁਹਾਨੂੰ ਪਤਾ ਵੜੈਚ ਸਾਹਿਬ ਤੁਹਾਡੇ ਉੱਤੇ ਹੀ ਡਿੱਗ ਪੈਂਦੇ ਅਤੇ ਤਦ ਵੀ ਤੁਹਾਡਾ ਤਾਂ ਨੁਕਸਾਨ ਪੂਰਾ ਹੋ ਜਾਣਾ ਸੀ। ਬਸ ਤੁਹਾਨੂੰ ਮਾਰਦੇ ਨਾ ਹੀ, ਬਸ ਤੁਹਾਡੇ ਉੱਤੇ ਛਾਲ ਹੀ ਮਾਰ ਦਿੰਦੇ ਅਤੇ ਮੇਰਾ ਹਾਲ ਤੁਹਾਡਾ ਕੰਮ ਹੋ ਜਾਣਾ ਸੀ। ਅਤੇ ਬਚ ਕੇ ਨਿਕਲ ਆਏ ਹੋ, ਬੜੀ ਚੰਗੀ ਗੱਲ ਹੈ। ਮੈਂ ਤਾਂ ਇਹੀ ਮਸ਼ਵਰਾ ਦਿਆਂਗਾ ਤੁਹਾਨੂੰ ਵੀ ਗਾਂ ਜਿਹੜਾ ਉਹ ਬਚ ਕੇ ਜ਼ਰਾ ਮੋੜ ਤੋਂ ਬਚ ਕੇ ਜ਼ਰਾ ਥੋੜ੍ਹਾ ਜਿਹਾ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਰੱਖਣੇ। ਉਹ ਖਬਰ ਜਿਹੜੀ ਹੈ ਉਹ ਇਸ ਵੇਲੇ ਦੀ, ਅਤੇ ਮੈਂ ਇਹ ਆਖਾਂਗਾ ਵੀ ਬੜੀ ਰੈਲੇਵੈਂਟ ਖਬਰ ਹੈ, ਮੈਂ ਇਹੀ ਕਹਿ ਸਕਦਾ ਤੁਹਾਨੂੰ। ਔਰ ਪਾਕਿਸਤਾਨ ਦੇ ਵਿੱਚ ਜੋ ਕੁਝ ਚੱਲ ਰਿਹਾ ਉਹਦੇ ਹਿਸਾਬ ਨਾਲ ਖਬਰ ਹੈ ਕਿ ਜਿਹੜਾ ਤਾਮਿਲਨਾਡੂ ਹੈ ਉੱਥੇ ਵਜ਼ੀਰੇ ਆਲਾ ਜਿਹੜਾ ਹੈ ਉਹ ਕਾਂਗਰਸ ਦਾ ਹੈ, ਅਤੇ ਉੱਥੇ ਗਵਰਨਰ ਮੋਦੀ ਨੇ ਲਾ ਦਿੱਤਾ ਹੋਇਆ ਬੀਜੇਪੀ ਦਾ। ਉਹ ਗਵਰਨਰ ਉਹਨਾਂ ਦੇ ਸਾਰੇ ਬਿੱਲ ਰੋਕੀ ਰਾਖੀ ਜਾਂਦਾ ਸੀ। ਜਿਹੜਾ ਵਜ਼ੀਰੇ ਆਲਾ, ਉਹਦੀ ਹਕੂਮਤ ਜਿਹੜਾ ਬਿੱਲ ਪਾਸ ਕਰਦੀ, ਗਵਰਨਰ ਡੱਕ ਕੇ ਬਹਿ ਜਾਂਦਾ ਸੀ। ਉਹ ਵਜ਼ੀਰੇ ਆਲਾ ਜਿਹੜਾ ਉਹ ਚਲਾ ਗਿਆ ਸੁਪਰੀਮ ਕੋਰਟ ਦੇ ਵਿੱਚ। ਉਹਨੇ ਕਿਹਾ ਜੀ ਇਹ ਫੈਸਲਾ ਕਰ ਦਿਓ, ਹਕੂਮਤ ਫਰਕ ਹੈ ਕਾਂਗਰਸ ਅਤੇ ਬੀਜੇਪੀ, ਅਤੇ ਇਹ ਡੱਕ ਛੱਡਦਾ। ਜਿਵੇਂ ਕੁੰਡੀ ਸਾਹਿਬ ਨੂੰ ਲਾਇਆ KP ਦੇ ਵਿੱਚ, ਜਾਂ ਦੂਸਰੇ ਲਫ਼ਜ਼ਾਂ 'ਚ ਇਹ ਤਾਂ ਪੀਪਲਸ ਪਾਰਟੀ ਅਤੇ ਇਹ ਤਾਂ ਇਕੱਠੇ ਹੀ ਨੇ ਨਾ, ਜ਼ਾਹਿਰ ਹੈ ਨੂਨ ਲੀਗ ਇਸ ਲਈ, ਅਤੇ ਉੱਥੇ KP 'ਚ ਹੀ ਕਹਿ ਸਕਦੇ ਹਾਂ ਕਿ ਤਹਿਰੀਕ ਇਨਸਾਫ ਦੀ ਹਕੂਮਤ ਹੈ ਅਤੇ ਪੀਪਲਸ ਪਾਰਟੀ ਦਾ ਗਵਰਨਰ ਹੈ। ਹੁਣ ਸੁਪਰੀਮ ਕੋਰਟ ਜਿਹੜੀ ਇੰਡੀਆ ਦੀ, ਉਹਨਾਂ ਨੇ ਕਿਹਾ ਜੀ ਇਹ ਗਵਰਨਰ ਇਹ ਕੰਮ ਨਹੀਂ ਕਰ ਸਕਦਾ, ਗਵਰਨਰ ਨਹੀਂ ਡੱਕ ਸਕਦਾ ਕੋਈ ਬਿੱਲ ਵੀ। ਉਹ ਸਿਰਫ ਚੁੱਪ ਕਰਕੇ ਉਹਨੂੰ ਕਸਟੋਡੀਅਨ ਬਣਾਇਆ, ਸਾਈਨ ਕਰੇ ਅਤੇ ਗਾਂ ਤੋਰੇ, ਨਹੀਂ ਵੀ ਸਾਈਨ ਕਰਨਾ ਅਤੇ ਬਿੱਲ ਇੰਪਲੀਮੈਂਟ ਹੋ ਗਿਆ, ਕਿਉਂਕਿ ਅਸਲ ਆਵਾਜ਼ ਆਵਾਮ ਦੇ ਇਲੈਕਟਿਡ ਮੈਂਬਰਸ ਦੀ। ਅਤੇ ਇੱਥੇ ਪਾਕਿਸਤਾਨ ਕੀ ਹੋਣ ਡਿਆ, ਇੱਥੇ ਗਵਰਨਰ ਕੀ, ਉਹਨਾਂ ਪੂਰਾ ਇਲੈਕਸ਼ਨ ਹੀ ਲੁੱਟ ਲਿਆ। ਅਤੇ ਜੇ ਇਲੈਕਸ਼ਨ ਲੁੱਟਣ ਤੋਂ ਬਾਅਦ ਅਦਾਲਤਾਂ ਮਾੜੀ ਚੰਗੀ ਗੱਲ ਸੁਣ ਰਹੀਆਂ ਸਨ, ਅਤੇ ਉਹਨਾਂ ਅਦਾਲਤਾਂ ਵੀ ਲੁੱਟ ਲਈਆਂ ਨੇ। ਉਹਨਾਂ ਕਿਹਾ ਲਓ ਜੀ, ਨਾ ਰਹੇਗੀ ਅਦਾਲਤ, ਨਾ ਕੋਈ ਹੋਰ ਸ਼ੈ, ਅਸੀਂ ਹਰ ਸ਼ੈ ਹੀ ਲੁੱਟ ਲੈਣੀ। ਖੈਰ ਜੀ, ਅੱਗੇ ਚੱਲਨੇ। ਅਗਲੀ ਖਬਰ ਇਹ ਹੈ ਕਿ ਜਿਹੜੇ ਮੈਂ ਤੁਹਾਨੂੰ ਕੱਲ੍ਹ ਵੀ ਦੱਸਿਆ ਸੀ ਕਿ ਕੱਲ੍ਹ ਸ਼ਾਇਦ ਅਸੀਂ ਥੋੜ੍ਹੀ ਜਿਹੀ ਤੇ ਗੱਲ ਕੀਤੀ ਸੀ, ਅੱਜ ਕਰ ਦਿੰਦੇ ਕਿ ਫੈਸਲਾਬਾਦ ਦੇ ਵਿੱਚ, ਫੈਸਲਾਬਾਦ 'ਚੋਂ ਇੱਕ ਬੇਸਿਕਲੀ ਤਾਂ ਕੋਈ ਇਕੱਲੇ ਫੈਸਲਾਬਾਦ ਦਾ ਰੌਲਾ ਨਹੀਂ ਕਿ ਫੈਸਲਾਬਾਦ ਦੇ ਨਾਈਆਂ ਦੇ ਮਗਰ ਚੜ੍ਹ ਗਏ ਉਹ ਲੱਠ ਲੈ ਕੇ, ਪੂਰੇ ਪਾਕਿਸਤਾਨ ਦਾ ਰੌਲਾ। ਫੈਸਲਾਬਾਦ ਦੇ ਵਿੱਚ ਇੱਕ ਪੈਕੇਜ ਕੀਤਾ ਟੈਲੀਵਿਜ਼ਨ ਨੇ ਕਿ ਜਿਹੜੇ ਗੈਰ ਤਰਬੀਅਤ ਯਾਫਤਾ ਹਜਾਮ ਨੇ, ਉਹ ਜ਼ਾਹਿਰ ਹੈ ਆਪਣੇ ਜਿਹੜੇ ਉਸਤਰੇ ਬਲੇਡ ਕੈਂਚੀਆਂ ਨੇ, ਉਹਨਾਂ ਨੂੰ ਸਫਾਈ ਦਾ ਜਾਂ ਨਵੇਂ ਬਲੇਡ ਇਸਤੇਮਾਲ ਨਾ ਕਰਨ ਦੀ ਵਜ੍ਹਾ ਤੋਂ ਉਹ ਏਡਸ ਦਾ ਫੈਲਾਅ ਹੋ ਰਿਹਾ। ਇਸ ਲਈ ਮੇਰਾ ਵੀ ਮਸ਼ਵਰਾ ਤੁਹਾਨੂੰ ਇਹ ਹੈ ਕਿ ਸ਼ੇਵ ਕੋਸ਼ਿਸ਼ ਕਰਿਆ ਕਰੋ, ਘਰ ਹੀ ਕਰੋ, ਅਤੇ ਜੇ ਉੱਥੇ ਕਰੋ ਤਾਂ ਆਪਣਾ ਨਜ਼ਰ ਆਪਣੀ ਤੇਜ਼ ਰੱਖ ਕੇ ਬਲੇਡ ਜਿਹੜਾ ਉਹ ਆਪਣੇ ਸਾਹਮਣੇ ਪਾਓ। ਇਹਦੇ 'ਚ ਕੋਈ ਮਾੜੀ ਗੱਲ ਨਹੀਂ ਹੈ, ਉਹਨੂੰ ਆਖੋ ਯਾਰ ਮੇਰੇ ਸਾਹਮਣੇ ਪਾ, ਇਹਦੇ 'ਚ ਕੋਈ ਉਹਦੀ ਤੁਸੀਂ ਬੇਇੱਜ਼ਤੀ ਨਹੀਂ ਕਰ ਰਹੇ। ਆਪਣੀ ਸਿਹਤ ਦਾ ਖਿਆਲ ਰੱਖਣਾ ਤੁਹਾਡਾ ਬੜਾ ਕੰਮ ਹੈ। ਇਸ ਵੇਲੇ ਏਡਸ ਬਹੁਤ ਜ਼ਿਆਦਾ ਫੈਲ ਰਹੀ ਹੈ, ਪੂਰੀ ਦੁਨੀਆ 'ਚ ਫੈਲ ਰਹੀ ਹੈ, ਪਾਕਿਸਤਾਨ 'ਚ ਵੀ ਬੜੀ ਫੈਲ ਰਹੀ ਹੈ, ਅਤੇ ਇਹ ਜਿਹੜਾ ਤੁਸੀਂ ਆਪਣਾ ਬੜਾ ਸਿਹਤ ਦਾ ਖਿਆਲ ਕਰਨਾ। ਜਿਹੜੇ ਵੀ ਨਾਈ ਕੋ ਜਾਓ, ਹਜਾਮ ਕੋਲ ਜਾਓ, ਉਹਨੂੰ ਇਹ ਰਿਕੁਐਸਟ ਕਰੋ ਪਹਿਲਾਂ ਬੈਂਡ ਤੋਂ ਕਿ ਯਾਰ ਇਹ ਜਿਹੜਾ ਬਲੇਡ ਹੈ ਨਵਾਂ ਉਹ ਮੇਰੇ ਸਾਹਮਣੇ ਪਾਈ, ਅਤੇ ਆਪਣਾ ਇਹਤਿਆਤ ਕਰੋ ਬੜੀ ਸਾਰੀ, ਕਿਉਂਕਿ ਇਹ ਕੁਝ ਬਿਮਾਰੀਆਂ ਐਸੀਆਂ ਨੇ ਵੀ ਇੱਕੋ ਵਾਰੀ ਲੱਗਦੀਆਂ ਨੇ, ਫਿਰ ਜ਼ਿੰਦਗੀ ਪੂਰੀ ਉਹ ਤੁਹਾਡੇ ਨਾਲ ਹੀ ਰਹਿੰਦੀਆਂ ਨੇ। ਮੈਨੂੰ ਇੱਥੋਂ ਦਿਓ ਇਜਾਜ਼ਤ, ਤੇ ਰੱਬ ਰਾਖਾ।